ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 19 ਮਾਰਚ 2026 6 ਚੇਤ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਜਸਵਿੰਦਰ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਤਰ੍ਹਾਂ ਜਿਹੜਾ ਆਪਣਾ ਕਰੰਟ ਇਸ਼ੂ ਹੈਗਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਜੰਗ ਦਾ ਮਾਹੌਲ ਜਿਹੜਾ ਜਿਸ ਤਰ੍ਹਾਂ ਕਿ ਇਰਾਨ ਵਿੱਚ ਹੈ, ਜਿਸ ਤਰ੍ਹਾਂ ਇਰਾਨ ਦੇ ਖਿਲਾਫ ਚੜੀ ਹੈ ਅਮਰੀਕਾ ਤੇ ਇਜ਼ਰਾਈਲ ਦੀ ਜਿਹੜੀ ਜੰਗ ਵਿੱਢੀ ਹੋਈ ਹੈ ਉਹ ਤੀਸਰੇ ਹਫਤੇ ਵਿੱਚ ਦਾਖਲ ਹੋ ਰਹੀ ਹੈ ਔਰ ਭਾਰੀ ਤਬਾਹੀ ਵੀ ਹੋ ਰਹੀ ਹੈ ਔਰ ਪਰ ਜੰਗ ਮੁੱਕਣ ਦੇ ਜਿਹੜੇ ਨੇ ਕੋਈ ਵੀ ਅਸਾਰ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਔਰ ਬੀਤੀ ਰਾਤ ਇਜ਼ਰਾਈਲ ਨੇ ਇਰਾਨ ਦੇ ਜਿਹੜੇ ਸਾਊਥ ਪਾਰ ਗੈਸ ਫੀਲਡ ਤੇ ਹਮਲਾ ਕੀਤਾ ਔਰ ਜਵਾਬ ਵਿੱਚ ਇਰਾਨ ਨੇ ਕਤਰ, UAE ਅਤੇ ਸਾਊਦੀ ਅਰੇਬੀਆ ਦੇ ਜਿਹੜੇ 에ਅਰਫੀਲਡਸ ਨੂੰ ਨਿਸ਼ਾਨੇ ਤੇ ਲਿਆ। ਸੋ ਨਤੀਜੇ ਦੇ ਤੌਰ ਤੇ ਇੰਟਰਨੈਸ਼ਨਲ ਮਾਰਕੀਟ ਵਿੱਚ ਤੇਲ ਦੀ ਜਿਹੜੀ ਕੀਮਤ ਹੈ ਉਹ $110 ਪਰ ਬੈਰਲ ਤੇ ਪਹੁੰਚ ਗਈ ਹੈ ਔਰ ਅਮਰੀਕਾ ਵੱਲੋਂ ਤੇਲ ਕੀਮਤਾਂ ਨੂੰ ਕੰਟਰੋਲ ਹੇਠ ਰੱਖਣ ਲਈ ਇਰਾਨੀ ਆਇਲ ਦੇ ਪਾਬੰਦੀਆਂ ਖਤਮ ਕਰਨ ਦਾ ਜਿਹੜਾ ਫੈਸਲਾ ਲਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਜਿਹੜੇ ਗ੍ਰੀਨਵੁੱਡ ਇੰਡੀਆਨਾ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਭਾਈ ਸੰਤੋਖ ਸਿੰਘ ਹੋਰਾਂ ਦੇ ਛੋਟੇ ਭਰਾਤਾ ਨੇ, ਬੜੀ ਡੈਡੀਕੇਸ਼ਨ ਦੇ ਨਾਲ ਔਰ ਕਲੈਰਿਟੀ ਦੇ ਨਾਲ ਖਾਲਿਸਤਾਨ ਦੀ ਗੱਲ ਔਰ ਉਸ ਦੇ ਉੱਤੇ ਪਹਿਰਾ ਦਿੰਦੇ ਨੇ। ਇਸ ਪਰਿਵਾਰ ਦਾ ਸੰਘਰਸ਼ ਦੇ ਵਿੱਚ ਇੱਕ ਵੱਡਾ ਯੋਗਦਾਨ ਹੈ। ਭਾਈ ਸੰਤੋਖ ਸਿੰਘ ਹੋਰਾਂ ਨੇ ਦੁਬਈ ਹੁੰਦਿਆਂ ਇਹ ਯਤਨ ਆਰੰਭਿਆ ਸੀ ਕਿ ਕਿਵੇਂ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨੀ ਹੈ ਔਰ ਉਹਨਾਂ ਦਾ ਐਫਰਟ ਬਾਕੀ ਹੋਰ ਸਿੰਘਾਂ ਦੇ ਨਾਲ ਮਿਲ ਕੇ, ਜਿਨ੍ਹਾਂ 'ਚ ਭਾਈ ਗਿਆਨ ਸਿੰਘ ਵੀ ਦੁਬਈ ਦੇ ਵਿੱਚ ਸਨ, ਹੁਣ ਤਾਂ ਉਹ ਵਰਜੀਨੀਆ ਨੇ, ਇਹਨਾਂ ਨੇ ਕਾਫੀ ਭੈਣੀ ਕਲਰ ਦੇ ਵਿੱਚ ਜਿਹੜਾ ਪਹਿਲਾ ਇਸ ਕਿਸਮ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਧਰਮ ਸਿੰਘ ਚੈਰੀਟੇਬਲ ਟਰਸਟ ਦੇ ਥੱਲੇ ਹੁਣ ਬੀਬੀ ਸੰਦੀਪ ਕੌਰ ਉਸ ਨੂੰ ਲੀਡ ਕਰਦੇ ਨੇ, ਹੋਰ ਵੀ ਇਸ ਫੀਲਡ ਦੇ ਵਿੱਚ ਆਏ। ਸੋ ਇਹ ਡੈਡੀਕੇਟਡ ਪਰਿਵਾਰ ਹੈ। ਸਾਡਾ ਵੀ ਜਦੋਂ ਕਿਤੇ ਜਾਣਾ ਹੁੰਦਾ ਹੈ ਇੰਡੀਆਨਾ, ਪਹਿਲਾਂ ਤਾਂ ਇਹ ਡਾਲਸ ਦੇ ਵਿੱਚ ਲੰਬਾ ਕੁਛ ਵਕਤ ਕੈਲੀਫੋਰਨੀਆ 'ਚ ਸੀ ਪਰਿਵਾਰ, ਫਿਰ ਡਾਲਸ, ਫਿਰ ਹੁਣ ਗ੍ਰੀਨਵੁੱਡ ਇੰਡੀਆਨਾ 'ਚ ਨੇ ਔਰ ਭਾਈ ਜਸਵਿੰਦਰ ਸਿੰਘ ਤਾਂ ਬਾਅਦ 'ਚ ਆਏ, ਪਹਿਲਾਂ ਭਾਈ ਸੰਤੋਖ ਸਿੰਘ ਸਮੁੱਚਾ ਪਰਿਵਾਰ ਆਇਆ। ਸੋ ਇਹ ਸਾਡੇ ਨਾਲ ਇੱਕ ਖਾਸ ਸਨੇਹ ਹੈ, ਇੱਕ ਪਿਆਰ ਹੈ, ਕਿਉਂਕਿ ਕੌਮੀ ਤੌਰ ਦੇ ਉੱਤੇ ਪੂਰਾ ਡੈਡੀਕੇਸ਼ਨ ਦੇ ਨਾਲ ਹਮੇਸ਼ਾ ਹੀ ਸਮੁੱਚਾ ਪਰਿਵਾਰ, ਭੈਣ ਜੀ ਵੀ, ਇਹਨਾਂ ਦੇ ਸਮੁੱਚੇ ਅੱਗੋਂ ਬੱਚੇ ਵੀ ਜਿਹੜੇ ਨੇ ਉਹ ਡੈਡੀਕੇਟਡ ਨੇ
ਔਰ ਪਿਛਲੇ ਦਿਨਾਂ 'ਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਲਬਰਨ ਸੈਸ਼ਨ ਦੇ ਵਿੱਚ ਵੀ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ ਉਹਨਾਂ ਨੇ ਨੁਮਾਇੰਦਗੀ ਕੀਤੀ, ਮੈਂ ਨਹੀਂ ਸੀ ਜਾ ਸਕਿਆ। ਜੀ। ਸੋ ਅਸੀਂ ਵੀਰ ਜਸਵਿੰਦਰ ਸਿੰਘ ਜਿਹੜੇ ਕਿ ਸਾਊਥ ਬੈਂਡ ਇੰਡੀਆਨਾ ਦੇ ਪ੍ਰੋਗਰਾਮ ਦੇ ਵਿੱਚ ਭਾਈ ਸੰਤੋਖ ਸਿੰਘ ਹੋਰਾਂ ਦੇ ਨਾਲ ਆਏ, ਉਹਨਾਂ ਨੇ ਜਿਹੜਾ ਕੰਟਰੀਬਿਊਟ ਕੀਤਾ ਹੈ TV 84 ਲਈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਜੰਗ ਘਰ ਦੇ ਵਿੱਚ ਹੋਏ, ਗਵਾਂਢ 'ਚ ਹੋਏ, ਮੁਹੱਲੇ 'ਚ ਹੋਏ, ਤੇ ਜਦੋਂ ਮੁਲਕ ਭਿੜਦੇ ਨੇ ਇਹ ਤਬਾਹੀ ਤਬਾਹੀ ਤਬਾਹੀ। ਔਰ ਜੰਗ ਦਾ ਆਪੋਜ਼ਿਟ ਅਮਨ ਹੁੰਦਾ ਹੈ। ਔਰ ਜਦੋਂ ਅਸੀਂ ਅਮਨ, ਜਿਸ ਦੇ ਲਈ ਲਫ਼ਜ਼ ਸ਼ਾਂਤੀ ਵੀ ਇਸਤੇਮਾਲ ਹੁੰਦਾ ਹੈ, ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ ਇਨਸਾਨੀ ਸਮਾਜ ਅਮਨ ਅਮਾਨ ਦੇ ਨਾਲ ਰਹੇ। ਹਾਲਾਂ ਇਹ ਇੱਕ ਕੰਟੀਨਿਊਸ ਜੰਗ ਵੀ ਹੁੰਦੀ ਹੈ, ਸਾਡੀ ਇੱਕ ਜੰਗ ਜਿਹੜੀ ਆਪਣੇ ਅੰਦਰ ਨਾਲ ਚੱਲ ਰਹੀ ਹੁੰਦੀ ਹੈ, ਜਿਸ ਨੂੰ ਅਸੀਂ ਵਿਕਾਰਾਂ ਦੇ ਨਾਲ ਜੰਗ ਕਹਿੰਦੇ ਹਾਂ। ਬਿਲਕੁਲ। ਜਿਸ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਦੇਖਦੇ ਹਾਂ ਕਿ ਜਿਸ ਨੇ 5 ਵਿਕਾਰਾਂ ਨੂੰ ਚਿੱਤ ਕੀਤਾ, ਐਸੋ ਕੌਣ ਬਲੀ ਰੇ, ਕਿ ਜਿਸ ਨੇ ਉਹ 5 ਨੂੰ ਮਾਰਿਆ, ਐਸਾ ਕੌਣ ਬਲਵਾਨ ਹੈ, ਕੌਣ ਤਾਕਤਵਰ ਹੈ। ਬਿਲਕੁਲ। ਫਿਰ ਸੂਰਮਾ ਜਿਸ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਵਿੱਚ, ਸੋ ਕਈਅਤ ਹੈ ਸੂਰਤ। ਇੱਕ ਸੂਰਬੀਰ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਇਹ ਹੈ ਕਿ ਜਿਸ ਨੂੰ ਵਾਹਿਗੁਰੂ ਦੇ ਪਿਆਰ ਦਾ ਰੰਗ ਲੱਗਾ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਜਿਨ੍ਹਾਂ ਨੂੰ ਉਹ ਰੰਗ ਲੱਗਾ, ਉਹ ਸੂਰਬੀਰ ਨੇ, ਉਹ ਬਲੀ ਨੇ। ਔਰ ਜਦੋਂ ਅਸੀਂ ਜਿੱਤ ਦੀ ਗੱਲ ਵੀ ਕਰਦੇ ਹਾਂ, ਇੱਕ ਪਾਸੇ ਦੁਨੀਆ ਜਿੱਤਣ ਦੇ ਖਾਬ ਵਾਲੇ ਅਲੈਗਜ਼ੈਂਡਰ ਵਰਗੇ ਸੀ, ਜਾਂ ਅੱਜ ਇੱਕ ਵੱਖਰੀ ਕਿਸਮ ਦਾ ਐਕਸਪੈਂਸ਼ਨਿਜ਼ਮ ਹੈ, ਦੁਨੀਆ ਦੇ ਵੱਡੇ ਸਾਧਨਾਂ ਦੇ ਉੱਤੇ ਕੰਟਰੋਲ ਕਰਨ ਦੀ ਲਾਈਨ ਹੈ। ਪਰ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮਨ ਜੀਤੇ ਜਗ ਜੀਤ, ਕਿ ਤੁਸੀਂ ਕੁਛ ਵੀ ਫਤਹ ਕਰਕੇ ਤੁਹਾਡੀ ਈਗੋ, ਤੁਹਾਡੀ ਹਉਮੈ, ਤੁਹਾਡੀਆਂ ਡਿਜ਼ਾਇਰਸ ਫੁੱਲਫਿਲ ਨਹੀਂ ਹੁੰਦੀਆਂ। ਜਦੋਂ ਤੁਸੀਂ ਮਨ ਦੇ ਉੱਤੇ ਕਾਬੂ ਕਰ ਲੈਂਦੇ ਹੋ, ਮਨ ਨੂੰ ਜਿੱਤ ਲੈਂਦੇ ਹੋ, ਤਾਂ ਮਾਨੋ ਤੁਸੀਂ ਸਾਰੀ ਜਹਾਨ ਨੂੰ ਫਤਹ ਕਰ ਲਿਆ। ਲੇਕਿਨ ਇਸ ਸਭ ਦੇ ਬਾਵਜੂਦ 6-7 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਕੋਈ ਵੀ ਟਾਈਮ ਫਰੇਮ ਸ਼ਾਇਦ ਐਸਾ ਨਾ ਹੋਏ ਜਿਹਦੇ 'ਚ ਕੋਈ ਇਹ ਹੋਏ ਕਿ ਦੁਨੀਆ ਦੇ ਵਿੱਚ ਸਭ ਕੁਝ ਅਮਨ ਅਮਾਨ ਨਾਲ ਚੱਲ ਰਿਹਾ। ਫਰਕ ਇੰਨਾ ਸੀ ਕਿ ਜਦੋਂ ਅੱਜ ਤੋਂ 400-500 ਸਾਲ ਪਹਿਲਾਂ ਤੱਕ ਸਾਧਨ ਨਹੀਂ ਸਨ, ਪਤਾ ਵੀ ਨਹੀਂ ਸੀ ਕਿ ਤੁਹਾਡੇ ਆਪਣੇ ਭੂਮੀ ਖੰਡ ਦੇ ਪਰਲੇ ਪਾਸੇ ਕੌਣ ਰਹਿੰਦਾ ਹੈ, ਸਮੁੰਦਰ ਦੇ ਪਾਰ ਕੌਣ ਹੈ। 5 ਸਦੀਆਂ ਪਹਿਲਾਂ ਤਾਂ ਅਮਰੀਕਾ ਲੱਭਿਆ ਕਿ ਵੀ ਇੱਥੇ ਅਮਰੀਕਾ ਵੀ ਕੋਈ ਮੁਲਕ ਹੈ ਦੁਨੀਆ ਦਾ, ਨਹੀਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਇਹਨੂੰ, ਇਸ ਲਈ ਇਹਨੂੰ ਨਿਊ ਵਰਲਡ ਵੀ ਕਿਹਾ ਜਾਂਦਾ। ਸੋ 5 ਸਦੀਆਂ ਦਾ ਇਤਿਹਾਸ ਹੈ ਸਾਰਾ ਇਸ ਨਾਲ ਜੁੜਿਆ ਹੋਇਆ। ਲੇਕਿਨ 5 ਸਦੀਆਂ ਪਹਿਲਾਂ ਵੀ ਜਦੋਂ ਕਿ ਦੁਨੀਆ ਇਵੇਂ ਇੱਕ ਪਸਾਰੇ ਵਾਂਗ ਨਹੀਂ ਸੀ, ਜਿਹੜੀ ਆਪਸੀ ਖਿੱਚ ਧੂ ਸੀ, ਜਿਹੜਾ ਟਕਰਾਅ ਸੀ, ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ 558 ਵਰ੍ਹੇ ਪਹਿਲਾਂ ਪ੍ਰਕਾਸ਼ਮਾਨ ਹੁੰਦੇ ਨੇ, ਤੇ ਇੱਕ ਪਾਸੇ ਧਰਤੀਆਂ ਦੇ ਸਾਧਨਾਂ ਨੂੰ ਲੁੱਟਣ ਦੇ ਲਈ ਜਾਂ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਕਿਤੇ ਕੋਲੰਬਸ ਤੁਰਿਆ ਹੋਇਆ ਉਹ ਅਮਰੀਕਾ 'ਚ ਪਹੁੰਚ ਜਾਂਦਾ ਹੈ, ਵਾਸਕੋ ਡੀ ਗਾਮਾ ਤੁਰਿਆ ਹੈ ਉਹ ਕੋਇੰਬਟੂਰ ਤੇ ਗੋਆ 'ਚ ਪਹੁੰਚ ਜਾਂਦਾ ਹੈ, ਤੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਸ ਜ਼ਮਾਨੇ ਦੇ ਵਿੱਚ ਜਦੋਂ ਅਸੀਂ 5 ਉਦਾਸੀਆਂ ਦਾ ਉਹਨਾਂ ਦੇ ਜਿਹੜੀਆਂ ਟਰੈਵਲਸ ਨੇ ਉਹਦਾ ਜ਼ਿਕਰ ਕਰਦੇ ਹਾਂ, ਤੇ 50,000 ਸਕੁਅਰ ਮਾਈਲ ਤੋਂ ਜ਼ਿਆਦਾ ਇਲਾਕਾ ਜਿਹੜਾ ਕਿ ਸਕਾਲਰਸ ਨੇ, ਜਿੱਥੇ ਜਿੱਥੇ ਗੁਰੂ ਸਾਹਿਬ ਦੀ ਵਿਜ਼ਿਟ ਦੇ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬਾਨ ਮੌਜੂਦ ਨੇ, ਉਹ ਉਸ ਤੋਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਲਗਭਗ 28-29 ਸਾਲ ਦੀ ਉਮਰ ਤੋਂ ਲੈ ਕੇ ਇੱਕ ਵੱਡਾ ਹਿੱਸਾ 30 ਸਾਲ ਤੋਂ ਜ਼ਿਆਦਾ ਗੁਰੂ ਸਾਹਿਬ ਨੇ ਉਹਨਾਂ ਉਦਾਸੀਆਂ ਦੇ ਵਿੱਚ ਜਿਹੜਾ ਉਹ ਗੁਜ਼ਾਰਿਆ। ਤੇ ਮੈਸੇਜ ਸੀ ਪਿਆਰ ਦਾ, ਅਮਨ ਦਾ, ਕੋਐਗਜ਼ਿਸਟ ਕਰਨ ਦਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ, ਉਸ ਰੱਬ ਦੀ ਯਾਦ ਵੀ, ਪਰ ਇਹ ਯਾਦ ਦਹਾਨੀ ਵੀ ਕਿ ਭਾਈ ਰੱਬ ਦੇ ਬੰਦਿਓ ਇਸ ਗੱਲ ਨੂੰ ਦੇਖੋ ਕਿ ਕੋਈ ਉੱਚਾ ਨੀਵਾਂ ਨਹੀਂ ਹੈ। ਕਿਉਂਕਿ ਜਦੋਂ ਅਸੀਂ ਉਸ ਪੀਰੀਅਡ ਦੇ ਉਸ ਖਿੱਤੇ ਦੇ ਸਮਾਜ ਦਾ ਇਹ ਜਿਹੜਾ ਸੈਂਟਰਲ ਏਸ਼ੀਆ ਤੱਕ ਅਸੀਂ ਦੇਖਦੇ ਹਾਂ, ਗੁਰੂ ਸਾਹਿਬ ਮੱਕਾ, ਮਦੀਨਾ, ਬਗਦਾਦ, ਅਫਗਾਨਿਸਤਾਨ ਔਰ ਬਾਕੂ, ਅਜ਼ਰਬਾਈਜਾਨ ਤੱਕ ਸਾਰੇ ਪਾਸੇ ਜਿਹੜੇ ਉਹ ਜਾਂਦੇ ਨੇ, ਤੇ ਉਸ ਪੀਰੀਅਡ ਦੇ ਵਿੱਚ ਵੀ ਜਦੋਂ ਮਜ਼ਹਬਾਂ ਦਾ ਭੇੜ ਵੀ ਹੈ, ਇੱਕੋ ਸਮਾਜ 'ਚ ਰਹਿੰਦੇ, ਜਿਹੜਾ ਹਿੰਦੂ ਸਮਾਜ ਆਪਣੇ ਆਪ ਨੂੰ ਕਹਿੰਦਾ ਹੈ,
ਉਸ ਦੇ ਵਿੱਚ ਊਚ ਨੀਚ ਵੀ ਹੈ। ਫਿਰ ਉਸੇ ਸੁਸਾਇਟੀ ਦੇ ਵਿੱਚ ਮਰਦ ਔਰ ਔਰਤ ਜਿਹੜੀ ਔਰਤ ਇਸ ਸਾਰੀ ਕ੍ਰੀਏਸ਼ਨ ਦੇ ਲਈ ਜੋ ਵੀ ਦੁਨੀਆ ਦੇ ਵਿੱਚ ਇਨਸਾਨੀ ਨਸਲ ਹੈ ਜ਼ਿੰਮੇਵਾਰ ਹੈ, ਉਸ ਦੇ ਨਾਲ ਵਿਤਕਰਾ, ਉਸ ਦੇ ਨਾਲ ਮੰਦਾ ਸਲੂਕ ਵੀ ਹੈ। ਸੋ ਮੈਂ ਜਦੋਂ ਦੇਖਦਾ, ਜਦੋਂ ਅੱਜ ਅਸੀਂ ਈਰਾਨ ਦੇ ਖਿਲਾਫ ਇਜ਼ਰਾਈਲ ਔਰ ਅਮਰੀਕਾ ਦੀ ਜੰਗ ਦੀ ਗੱਲ ਕਰਦੇ ਹਾਂ, ਤਾਂ ਹਮੇਸ਼ਾ ਉਹਨੂੰ ਜੇ ਤੁਸੀਂ ਵੱਡੇ ਸਿਨੈਰੀਓ ਦੇ ਵਿੱਚ ਦੇਖੋ ਔਰ ਇਸ ਸਾਰੇ ਨੂੰ ਜੇ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਵੀ ਅਲਟੀਮੇਟਲੀ ਦੁਨੀਆ ਦੇ ਵਿੱਚ, ਅਸੀਂ ਕੱਲ੍ਹ ਹੀ ਡਿਸਕਸ ਕੀਤਾ ਸੀ ਭਾਈ ਜਤਿੰਦਰ ਸਿੰਘ ਸਿਡਨੀ ਤੋਂ, ਜਿਨ੍ਹਾਂ ਨੇ ਲਿਖਤ 558ਵੇਂ ਵਰ੍ਹੇ ਦੀ ਯਾਦ ਦੇ ਵਿੱਚ ਕਿ ਭਾਈ ਸਾਡਾ ਖਾਲਸਾਈ ਮਿਸ਼ਨ ਕੀ ਹੈ ਔਰ ਇਨਸਾਨੀਅਤ, ਗੁਰੂ ਗ੍ਰੰਥ ਸਾਹਿਬ ਕਿਵੇਂ ਕੁੱਲ ਇਨਸਾਨੀਅਤ ਦੇ ਭਲੇ ਦਾ ਬਲੂਪ੍ਰਿੰਟ ਹੈ। ਤੇ ਉਸ ਦੇ ਵਿੱਚ ਉਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਸੀ ਕਿ ਵੀ ਸਾਧਨ ਤਾਂ ਇੰਨੇ ਕੁ ਨੇ ਦੁਨੀਆ ਦੇ ਵਿੱਚ ਕਿ ਜੇ ਸੱਚਮੁੱਚ ਇਕੁਈ ਡਿਸਟ੍ਰੀਬਿਊਸ਼ਨ ਹੋਏ, ਇੱਕੋ ਜਿਹਾ ਹੋਏ, ਤੇ ਕੋਈ ਭੁੱਖਾ ਨਾ ਸਵੇਂ, ਕਿਸੇ ਦੀ ਨੂੰ ਕੋਈ ਹੈਲਥ ਕੇਅਰ ਲਈ ਨਾ ਲੱਭਣਾ ਪਏ ਕਿ ਭਾਈ ਕਿੱਥੇ ਉਹਦਾ ਹਰ ਚੀਜ਼ ਜਿਹੜੀ ਹੈ ਉਹ ਤੁਹਾਡੇ ਸੋਸ਼ਲ ਵੈਲਫੇਅਰ ਔਰ ਹਰ ਚੀਜ਼ ਤੁਹਾਡੇ ਕੋਲ ਮੁਹੱਈਆ ਹੋਏ। ਔਰ ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਇੱਕ ਸਾਡਾ ਡਿਸਕਸ਼ਨ ਟੌਪਿਕ ਵਰਲਡ ਹੈਪੀਨੈਸ ਇੰਡੈਕਸ ਵੀ ਹੈ। ਹੁਣ ਹੈਪੀਨੈਸ, ਖੁਸ਼ੀ ਕਿੱਥੋਂ ਮਿਲਦੀ ਹੈ, ਪਰ ਉਸ 'ਚ ਜਿਹੜੀਆਂ 3 ਚੀਜ਼ਾਂ ਇਸ ਕ੍ਰਾਈਟੇਰੀਆ ਦੇ ਨਾਲ ਜੁੜੀਆਂ ਹੋਈਆਂ ਨੇ, ਜਦੋਂ ਅਸੀਂ ਹੈਪੀਨੈਸ ਦੀ ਗੱਲ ਕਰਦੇ ਹਾਂ, ਵੈਲਥ ਪਹਿਲੀ ਚੀਜ਼ ਆਉਂਦੀ ਹੈ, ਕਿਉਂਕਿ ਦੁਨੀਆ ਦੀਆਂ ਲੋੜਾਂ ਤਾਂ ਤੁਹਾਡੀਆਂ ਧਨ ਨਾਲ ਜੁੜੀਆਂ ਹੋਈਆਂ ਨੇ। ਫਿਰ ਉਹਦੀ ਇਕੁਈ ਡਿਸਟ੍ਰੀਬਿਊਸ਼ਨ ਹੈ ਕਿ ਉਹਦੇ ਸੰਸਾਧਨ ਜਿਹੜੇ ਨੇ, ਤੁਹਾਡੀ ਐਜੂਕੇਸ਼ਨ, ਹੈਲਥ ਹਰ ਇੱਕ ਲਈ ਹੋਏ, ਵੈਲਫੇਅਰ ਸਟੇਟ। ਐਂਡ ਜ਼ਾਹਰ ਹੈ ਕਿ ਇਹ ਸਭ ਪੋਸੀਬਲ ਹੁੰਦਾ ਹੈ ਜਦੋਂ ਕਿ ਟਕਰਾਅ ਦੀ ਸਥਿਤੀ ਨਾ ਹੋਏ। ਹੁਣ ਜਿਸ ਟਕਰਾਅ 'ਚ ਉਹਨਾਂ ਜ਼ਮਾਨਿਆਂ, ਜਦੋਂ ਅਸੀਂ 5 ਸਦੀਆਂ ਪਹਿਲਾਂ ਦੀ ਗੱਲ ਕਰਦੇ ਹਾਂ, ਜਿਹੜਾ ਖਿੱਤਾ ਉਲਝਿਆ ਹੁੰਦਾ ਸੀ ਉਹੀ ਉਲਝਿਆ ਹੁੰਦਾ ਸੀ, ਉਸ ਦੇ ਪਰਲੇ ਪਾਸੇ ਕੁਛ ਮੀਲਾਂ ਦੀ ਦੂਰੀ ਦੇ ਉੱਤੇ ਰਿਆਸਤਾਂ ਅਮਨ ਅਮਾਨ ਦੇ ਨਾਲ ਹੁੰਦੀਆਂ ਸੀ। ਪਰ ਅੱਜ ਜਦੋਂ ਇਸ ਧਰਤੀ ਦੇ ਉੱਤੇ 8 ਬਿਲੀਅਨ ਲੋਕ ਵਸਦੇ ਨੇ ਔਰ 195 ਦੇ ਕਰੀਬ ਮਾਰਕਡ ਬਾਉਂਡਰੀਜ਼ ਵਾਲੇ ਮੁਲਕ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, ਹਾਲਾਂਕਿ ਕੁਛ ਉਹ ਵੀ ਨੇ ਜਿਹੜੇ ਨਹੀਂ ਵੀ UN ਦੇ ਮੈਂਬਰ, ਸੋ 200 ਤੋਂ ਉੱਪਰ ਮੁਲਕ ਚਲੇ ਜਾਂਦੇ ਨੇ। ਤੇ ਇਸ ਨੂੰ ਅਸੀਂ ਗਲੋਬਲ ਵਿਲੇਜ ਵੀ ਕਹਿੰਦੇ ਹਾਂ, ਕਿਉਂਕਿ ਹਰ ਚੀਜ਼ ਇੱਕ ਦੂਜੇ ਨਾਲ ਇੰਨੀ ਕੁ ਜੁੜੀ ਹੋਈ ਹੈ, ਕੋਈ ਇਹ ਨਹੀਂ ਕਹਿ ਸਕਦਾ ਕਿ ਉਸ ਖਿੱਤੇ 'ਚ ਜੋ ਹੋ ਰਿਹਾ ਹੈ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ। ਜਿਵੇਂ ਅਸੀਂ ਜਦੋਂ ਆਇਲ ਪ੍ਰਾਈਸਿਸ ਦੀ ਗੱਲ ਕਰਦੇ ਹਾਂ, ਹੁਣ ਆਇਲ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਜੀ ਤੁਹਾਡੀਆਂ ਗੱਡੀਆਂ 'ਚ ਤੇਲ ਨਹੀਂ ਪਏਗਾ, ਮਸ਼ੀਨਰੀ, ਸਭ ਕੁਛ ਹੀ ਜੁੜਿਆ ਹੋਇਆ। ਖੇਤੀਬਾੜੀ, ਹੁਣ ਜਿਹੜਾ ਦੂਸਰਾ ਵੱਡਾ ਕ੍ਰਾਈਸਿਸ ਆਇਲ ਪ੍ਰਾਈਸਿਸ ਜਦੋਂ $110 ਕਰੂਡ ਆਇਲ ਬੈਰਲ ਤੇ ਗਏ ਨੇ, ਫਰਟੀਲਾਈਜ਼ਰਸ, ਜੇ ਫਰਟੀਲਾਈਜ਼ਰਸ ਨਹੀਂ ਨੇ ਤੁਹਾਡਾ ਫੂਡ, ਸੋ ਫੂਡ ਤਾਂ ਬੇਸਿਕ ਨੀਡ ਹੈ ਔਰ ਉਸ ਸਾਰੇ ਦੇ ਨਾਲ ਜੁੜਿਆ ਹੋਇਆ। ਸੋ ਹਰ ਚੀਜ਼ ਜਿਹੜੀ ਹੈ ਉਹ ਇਸ ਕਦਰ ਇੱਕ ਦੂਸਰੇ ਨਾਲ ਜੁੜੀ ਹੋਈ ਹੈ। ਔਰ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਕੈਲਕੂਲੇਟ ਤਾਂ ਹਰ ਕੋਈ ਆਪਣੇ ਢੰਗ ਨਾਲ ਕਰਦਾ, ਔਰ ਸਾਨੂੰ ਇਹ ਕਹਿਣ 'ਚ ਕੋਈ ਦਿੱਕਤ ਨਹੀਂ ਹੈ ਕਿ ਭਾਈ ਇਹ ਜਿਹੜੀ ਜੰਗ ਭਰਪਾ ਕੀਤੀ ਗਈ ਈਰਾਨ ਦੇ ਸਿਰ ਤੇ, ਇਜ਼ਰਾਈਲ ਦੀ ਜੰਗ ਹੈ, ਅਮਰੀਕਾ ਡਰੈਗ ਹੋਇਆ। ਔਰ ਇਹ ਗੱਲ ਈਵਨ ਕਾਊਂਟਰ ਟੈਰਰਿਜ਼ਮ ਦੇ ਜਿਹੜੇ 2 ਦਿਨ ਪਹਿਲਾਂ ਤੱਕ ਮੁਖੀ ਸੀ, ਜਿਨ੍ਹਾਂ ਨੇ ਰਿਜ਼ਾਈਨ ਕੀਤਾ ਇਸ ਪ੍ਰੋਟੈਸਟ ਕਿ ਵੀ ਅਸੀਂ ਤੁਰੇ ਤਾਂ ਅਸੀਂ ਮੇਕ ਅਮਰੀਕਾ ਗ੍ਰੇਟ ਅਗੇਨ, ਤੇ ਅਸੀਂ ਬਣਾ ਕੁਛ ਹੋਰ ਲਿਆ। ਸੋ ਉਸ ਸਾਰੇ ਦੇ ਚਲਦਿਆਂ ਜਿਹੜਾ ਉਸ ਦਾ ਪਿੰਚ ਹੁਣ ਅਮਰੀਕਾ ਵਾਸੀ ਵੀ ਮਹਿਸੂਸ ਕਰ ਰਹੇ ਨੇ, ਕਿਉਂਕਿ ਪਹਿਲਾਂ ਤਾਂ ਇਹ ਲੱਗਦਾ ਸੀ, ਕਿਉਂਕਿ ਵੈਨਜ਼ੂਏਲਾ ਐਕਸ਼ਨ ਇੰਨੀ ਕੁਇਕਲੀ ਹੋਇਆ ਸੀ ਕਿ ਲੱਗਦਾ ਸੀ ਕਿ ਵੀ ਸ਼ਾਰਟ ਟਰਮ, ਔਰ ਜਿਹੜਾ ਮਿਸ ਇਨਫੋਰਮੇਸ਼ਨ ਵੀ ਫੀਡ ਕੀਤੀ ਹੋਈ ਸੀ ਇਜ਼ਰਾਈਲੀ ਏਜੰਸੀਆਂ ਨੇ, ਮੋਸਾਦ ਨੇ, ਔਰ ਇੱਥੇ ਜਿਹੜੀ ਉਹਨਾਂ ਦੀ ਇਹ ਪੈਕ ਔਰ ਦੂਸਰੀ ਲੌਬੀ ਹੈ ਕਿ ਜੀ ਬਸ ਜਦੋਂ ਵੀ ਅਟੈਕ ਹੋਇਆ ਉੱਥੇ ਲੋਕ ਸੜਕਾਂ 'ਤੇ ਨਿਕਲ ਆਉਣਗੇ ਔਰ ਇਹ ਸਾਰਾ ਜਿਹੜਾ ਪੋਸਟ 1979 ਇਰਾਨੀਅਨ ਰੈਵੋਲੂਸ਼ਨ ਜੋ ਰਜੀਮ ਬਣਿਆ ਉਹ ਸਾਰਾ ਖਿੰਡ ਪੁੰਡ ਜਾਏਗਾ। ਔਰ ਬਸ ਬਾਕੀ ਜਿਹੜਾ ਫਿਰ ਤੁਹਾਡੀ ਜਿਹੜੀ ਹੈ ਕਠਪੁਤਲੀ ਸਰਕਾਰ ਬਣੇਗੀ, ਜਿਵੇਂ ਵੈਨਜ਼ੂਏਲਾ ਦੇ ਤੇਲ ਦੇ ਉੱਤੇ ਤੁਹਾਡਾ ਹੱਕ ਹੈ, ਇਵੇਂ ਹੀ ਈਰਾਨ ਦਾ ਹੋਏਗਾ। ਪਰ ਗੱਲ ਜਿਹੜੀ ਅੱਜ 3 ਹਫ਼ਤੇ ਬਾਅਦ, ਜਦੋਂ ਹੁਣ ਅਸੀਂ ਕੱਲ੍ਹ ਜਦੋਂ ਕਿ ਤੁਲਸੀ ਗੈਬਰਡ ਜਿਹੜੀ ਕਿ 17-18 ਇੰਟੈਲੀਜੈਂਸ ਏਜੰਸੀਆਂ ਨੂੰ ਹੈੱਡ ਕਰਦੀ ਹੈ, ਉਹਨੇ ਟੈਸਟੀਫਾਈ ਕੀਤਾ ਸੈਨੇਟ ਦੇ ਸਾਹਮਣੇ। ਹਾਲਾਂ ਸੌਖਾ ਨਹੀਂ ਹੁੰਦਾ, ਖੁਦ ਡੈਮੋਕ੍ਰੈਟ ਰਹੀ ਹੈ, ਇੱਕ ਜ਼ਮਾਨੇ 'ਚ ਜੰਗ ਦੀ ਵਿਰੋਧੀ ਸੀ ਔਰ ਪੂਰਾ
ਈਰਾਨ ਜਿਹੜਾ ਹੈ ਉਹਦੇ ਕੋਲ ਕੋਈ ਇਸ ਕਿਸਮ ਦਾ ਨਹੀਂ ਹੈ ਰੀਜ਼ਨ ਜਿਹਦੇ ਥੱਲੇ ਕਿ ਤੁਸੀਂ ਅਟੈਕ ਕਰੋ, ਉਹਦਾ ਵਿਰੋਧ। ਸੋ ਉਸੇ ਨੂੰ ਜਦੋਂ ਤੁਸੀਂ ਆਪਣੀ ਪੋਜੀਸ਼ਨ ਇੱਕ ਹੋਰ ਪਾਸੇ ਲਿਜਾਣੀ ਹੁੰਦੀ ਹੈ, ਹਾਰਡ ਟੂ ਜਿਹੜਾ ਡਿਫੈਂਡ ਕਰਨਾ ਹੁੰਦਾ ਹੈ। ਪਰ ਉਸ ਨੇ ਸਭ ਕੁਝ ਜਿਹੜਾ ਇਹ ਕਹਿ ਕੇ ਵੀ ਉਹਨਾਂ ਨੂੰ ਪੁੱਛਿਆ ਕਿ ਭਾਈ ਜੂਨ ਤੋਂ ਬਾਅਦ ਕੀ ਕੋਈ ਇਮੀਨੈਂਟ ਥ੍ਰੈਟ ਸੀ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੀ ਕੋਈ ਹੋਰ, ਉਹਨੇ ਸਭ ਕੁਝ ਪ੍ਰੈਜ਼ੀਡੈਂਟ ਦੇ ਖਾਤੇ 'ਚ, ਉਹਨੇ ਕਿਹਾ ਜੀ ਪ੍ਰੈਜ਼ੀਡੈਂਟ ਬੈਸਟ ਜੱਜ ਨੇ ਔਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਡਿਸਾਈਡ ਕੀਤਾ ਤੇ ਉਹ ਬਿਲਕੁਲ ਠੀਕ ਡਿਸਾਈਡ ਕੀਤਾ। ਸੋ ਚਲੋ ਜਦੋਂ ਤੁਸੀਂ ਜਿਸ ਇੰਸਟੀਟਿਊਸ਼ਨ 'ਚ ਹੁੰਦੇ ਹੋ ਉਹਦੇ ਨਾਲ ਲਾਇਲਟੀ ਵੀ ਹੁੰਦੀ ਹੈ। ਲੇਕਿਨ ਇਸ ਸਾਰੇ 'ਚੋਂ ਇਹ ਗੱਲ ਜ਼ਾਹਰ ਹੋਈ ਵੀ ਨਾ ਸਿਰਫ ਇਸ ਵੇਲੇ ਪਬਲਿਕ ਓਪੀਨੀਅਨ 20% ਤੋਂ ਵੀ ਘੱਟ ਲੋਕ ਜਿਹੜੇ ਅਮਰੀਕਾ 'ਚ ਨੇ ਉਹ ਜੰਗ ਦੀ ਸਪੋਰਟ 'ਚ ਨੇ, ਮੈਜੋਰਿਟੀ ਜਿਹੜੇ ਨੇ ਉਹ ਦੂਸਰੇ ਪਾਸੇ ਖੜੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜਿਸ ਕਿਸਮ ਦਾ ਜੋ ਵੀ ਭਾਵੇਂ ਤੱਤ ਫਰਾਟੀ ਹੋਇਆ, ਇੱਕ ਪਾਸੇ ਗੱਲਬਾਤ ਵੀ ਚੱਲ ਰਹੀ ਸੀ, ਦੂਸਰੇ ਪਾਸੇ ਇਜ਼ਰਾਈਲ ਨੇ ਜਾਂ ਨੈਤਨਯਾਹੂ 6-7 ਵਾਰ ਇਹ ਸਾਰੇ ਪੀਰੀਅਡ 'ਚ ਆਇਆ ਔਰ ਕੀ ਕਮਿਊਨੀਕੇਸ਼ਨ ਹੋਈ। ਲੇਕਿਨ ਇਸ ਦੇ ਜਿਹੜੇ ਇਮੀਡੀਏਟ ਇਫੈਕਟ ਨੇ ਉਹ ਅਸੀਂ ਦੇਖ ਰਹੇ ਹਾਂ। ਲਗਭਗ 1 ਦਰਜਨ ਤੋਂ ਜ਼ਿਆਦਾ ਅਮਰੀਕਨ ਸੋਲਜਰ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜ਼ਖਮੀ ਨੇ ਔਰ ਇੱਕ ਜੇ ਰਫ ਅੰਦਾਜ਼ਾ ਵੀ ਲਾਣਾ ਹੋਏ 15,000 ਟਿਕਾਣਿਆਂ ਨੂੰ ਅਮਰੀਕਾ ਨੇ ਹਿੱਟ ਕੀਤਾ ਹੈ, ਇਸ ਤੋਂ ਜ਼ਿਆਦਾ ਨੂੰ ਇਜ਼ਰਾਈਲ ਨੇ। ਸੋ 30-35 ਹਜ਼ਾਰ ਜਿਹੜੇ ਟਾਰਗੇਟ ਈਰਾਨ ਦੇ ਵਿੱਚ ਨੇ, ਤੁਸੀਂ ਉਹਦੇ ਤੇ ਅੰਦਾਜ਼ਾ ਲਾਓ ਵੀ ਕੀ ਉਹਨਾਂ ਨੇ ਉੱਥੇ ਇੰਪੈਕਟ ਛੱਡਿਆ ਹੋਏਗਾ, ਉਹ ਸਾਰੇ ਦਾ ਕੀ ਪ੍ਰਭਾਵ ਹੋਏਗਾ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੈਂ ਜਸਟ ਕੁਝ ਮਿੰਟ ਪਹਿਲਾਂ ਹੀ ਦੇਖਿਆ ਕਿ ਵੀ ਯਰੂਸ਼ਲਮ ਦੇ ਉੱਤੇ ਵੀ ਧਮਾਕੇ ਹੋ ਰਹੇ ਨੇ, ਚੱਲ ਰਹੇ ਨੇ ਔਰ ਜਿਹੜੇ ਆ ਲੇਟੈਸਟ ਡਿਵੈਲਪਮੈਂਟ ਜਿਸ ਨੇ ਇੱਕਦਮ ਜਿਹੜੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਵਾਈਜ਼ ਸਟ੍ਰੈਟਜੀ ਸੀ ਵੀ ਉਹਨਾਂ ਨੇ ਰਸ਼ੀਅਨ ਆਇਲ ਤੋਂ ਜਿਹੜੀਆਂ ਨੇ ਸੈਂਕਸ਼ਨਸ ਉਹ ਚੁੱਕ ਦਿੱਤੀਆਂ ਤਾਂ ਕਿ ਆਇਲ ਪ੍ਰਾਈਸਿਸ ਅੰਡਰ ਕੰਟਰੋਲ ਰਹਿਣ, ਅਲੱਗ ਪ੍ਰੋਡਕਸ਼ਨ ਦੀ ਗੱਲ ਕੀਤੀ ਔਰ ਇਹ ਵੀ ਸੀ ਕਿ ਵੀ 90 ਦੇ ਨੇੜੇ ਤੇੜੇ 100 ਤੋਂ ਥੱਲੇ, ਲੇਕਿਨ 115 ਤੱਕ ਜਾਣ ਦਾ ਕਾਰਨ ਹੈ ਵੀ ਇਜ਼ਰਾਈਲ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਔਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਸਾਨੂੰ ਕੋਈ ਭਰੋਸੇ 'ਚ ਨਹੀਂ ਲਿਆ ਗਿਆ, ਇਹ ਜਿਹੜਾ ਇਨ ਐਂਗਰ ਇਜ਼ਰਾਈਲ ਨੇ ਕੀਤਾ ਕਿ ਇਜ਼ਰਾਈਲ ਨੇ ਸਾਊਥ ਪਾਰਸ ਗੈਸ ਫੀਲਡ ਦੇ ਉੱਤੇ, ਜਿੱਥੇ ਇੱਕ ਦੁਨੀਆ ਦਾ ਜਿਹੜਾ ਉਹ ਈਰਾਨ ਦਾ ਇੱਕ ਮੇਜਰ ਆਇਲ ਪ੍ਰੋਡਿਊਸਿੰਗ ਪਲੇਸ ਹੈ, ਉਹਦੇ ਤੇ ਹੱਲਾ ਬੋਲਿਆ। ਨਤੀਜੇ ਦੇ ਤੌਰ ਤੇ ਫਿਰ ਈਰਾਨ ਨੇ ਤਿੰਨੋਂ ਹੀ ਮੁਲਕਾਂ ਕਤਰ, UAE ਤੇ ਸਾਊਦੀ ਅਰੇਬੀਆ, ਉਹਨਾਂ ਦੇ ਜਿਹੜੀਆਂ ਫੈਸਿਲਿਟੀਜ਼ ਨੇ ਉਹਨਾਂ ਤੇ ਹਮਲਾ ਬੋਲਿਆ, ਅੱਗਾਂ ਲੱਗੀਆਂ ਹੋਈਆਂ ਨੇ। ਸੋ ਇਹ ਇੱਕ ਰੀਜ਼ਨ ਬਣਿਆ ਜਿਹਦੇ ਥੱਲੇ ਕਿ ਇੱਕਦਮ ਜਿਹੜਾ ਆਇਲ ਪ੍ਰਾਈਸਿਸ ਸ਼ੂਟ ਅਪ ਕੀਤੇ ਔਰ ਈਵਨ ਇਸ ਸਾਰੇ ਦੇ ਚੱਲਦੇ ਆ ਜਦੋਂ ਤੁਲਸੀ ਗੈਬਰਡ ਨੂੰ ਵੀ ਇਹ ਪੁੱਛਿਆ ਗਿਆ ਕਿ ਭਾਈ ਕਦੋਂ ਤੱਕ ਇਹ ਜੰਗ ਜਿਹੜੀ ਕਿੰਨੀ ਚੱਲਣ ਦਾ ਉਹ ਸੰਭਾਵਨਾਵਾਂ ਨੇ, ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਕੋਈ ਆਪਣਾ ਵਿਊ ਨਹੀਂ ਦੇ ਸਕਦੇ ਕਿ ਕਦੋਂ ਵਾਰ ਐਂਡ ਹੋਏਗੀ। ਰਾਦਰ ਜਿਹੜਾ ਸੈਕਟਰੀ ਆਫ ਡਿਫੈਂਸ ਹੈ, ਜਿਹਨੂੰ ਸੈਕਟਰੀ ਆਫ ਵਾਰ ਜਿਹੜੇ ਹੁਣ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨਾਂ ਨੇ ਅਮਰੀਕਨ ਕਾਂਗਰਸ ਤੋਂ $200 ਬਿਲੀਅਨ ਦੀ ਹੋਰ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਪੈਸੇ ਚਾਹੀਦੇ ਨੇ ਜੰਗ ਨੂੰ ਜਾਰੀ ਰੱਖਣ ਦੇ ਲਈ। ਫਿਰ ਉਹਨਾਂ ਨੇ ਕਿਹਾ ਜੀ ਕਿਉਂਕਿ ਵੀ ਨੀਡ ਮਨੀ ਟੂ ਕਿਲ ਦਾ ਈਵਲ ਗਾਈਜ਼, ਬੁਰੇ ਲੋਕਾਂ ਨੂੰ ਮਾਰਨ ਦੇ ਲਈ। ਹੁਣ ਇਹ ਜਿਹੜਾ ਆਲਰੇਡੀ $1 ਟ੍ਰਿਲੀਅਨ ਕਿ ਕਿੰਨਾ ਜਿਹੜਾ ਉਹ ਉਸ ਬਜਟ ਦਾ ਹਿੱਸਾ ਸੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਅਲਟੀਮੇਟਲੀ ਇਕੱਲਾ ਇਹ ਨਹੀਂ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਇਲ ਪ੍ਰਾਈਸਿਸ ਦੇ ਨਾਲ ਇਹ ਗੱਲ ਜੁੜੀ ਹੋਈ ਹੈ, ਵਿਦਨ ਵੀ ਔਰ ਬਾਕੀ ਚੀਜ਼ਾਂ ਵੀ, ਕਿਉਂਕਿ ਆਇਲ ਔਰ ਉਹਦੇ ਨਾਲ ਹੀ ਜੁੜਿਆ ਹੋਇਆ ਫਿਰ ਬਾਕੀ ਚੀਜ਼ਾਂ ਦੀ ਵੀ ਮਹਿੰਗਾਈ ਔਰ ਦੂਸਰੀ ਜਿਹੜੀ ਹੈ ਉਹ ਹਾਵੀ ਹੋਏਗੀ। ਦੂਸਰੇ ਪਾਸੇ ਜਿਹੜਾ ਇਹ ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਜਦੋਂ ਅਸੀਂ ਖਾੜਗ ਆਈਲੈਂਡ ਜਿੱਥੇ 80% ਉਹਨਾਂ ਦਾ ਪ੍ਰੋਸੈਸ ਹੁੰਦਾ ਉਸ ਦੇ ਉੱਤੇ ਹੱਲਾ ਬੋਲਿਆ ਸੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਅਸੀਂ ਜਿਹੜਾ ਹੈ ਉਸ ਦੇ ਵਿੱਚ ਕੋਈ ਉਹਨੂੰ ਤੇਲ ਨੂੰ ਨੁਕਸਾਨ ਨਹੀਂ ਪਹੁੰਚਾਇਆ, ਦੂਸਰਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਡਿਸਟਰੋਏ ਕੀਤਾ। ਔਰ ਹੁਣ ਨੈਤਨਯਾਹੂ ਨੇ ਕੁਛ ਦੇਰ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਮੈਂ ਇਹ ਫੈਸਲਾ ਜਿਹੜਾ ਹੈ ਈਰਾਨ ਦੇ ਇਸ ਸਾਊਥ ਪਾਸ ਗੈਸ ਫੀਲਡ ਤੇ ਹਮਲੇ ਦਾ, ਇਹ ਇਜ਼ਰਾਈਲ ਨੇ ਅਟੈਕ ਕੀਤਾ, ਅਮਰੀਕਾ ਨੇ ਨਹੀਂ ਕੀਤਾ। ਔਰ ਇਸ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਹੈ ਕਿ ਵੀ ਜੇ ਈਰਾਨ ਨੇ ਇਵੇਂ ਹੀ ਜਾਰੀ ਰੱਖਿਆ ਤੇ ਇਹ ਤਾਂ $200 ਤੱਕ ਪਹੁੰਚ ਜਾਏਗੀ ਆਇਲ ਦੀ ਬੈਰਲ, ਜਿਹੜਾ ਕੁਛ
ਐਨਾਲਿਸਟ ਦਾ ਕਹਿਣਾ ਹੈ। ਸੋ ਉਹਨਾਂ ਨੇ ਅੱਜ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਵਿਲ ਨਾਟ ਅਟੈਕ ਇਰਾਨੀਅਨ ਗੈਸ ਫੀਲਡ ਐਨੀ ਮੋਰ ਸੇਜ਼ ਟਰੰਪ। ਉਹਨਾਂ ਨੇ ਕਿਹਾ ਕਿ ਜੇ ਹੁਣ ਇਹ ਨਹੀਂ ਕਰੇ, ਉਹ ਨਹੀਂ ਚਾਹੁੰਦੇ ਵੀ ਈਰਾਨ ਜਿਹੜਾ ਹੈ ਉਹ ਉਹਨਾਂ ਦੇ UAE ਔਰ ਸਾਊਦੀ ਅਰੇਬੀਆ ਔਰ ਕਤਰ, ਕਿਉਂਕਿ ਜਿਸ ਫੀਲਡ ਤੇ ਇਹਨਾਂ ਨੇ ਅਟੈਕ ਕੀਤਾ ਈਰਾਨ ਨੇ ਵੀ, ਉਹ ਦੋਨੋਂ ਹੀ ਕਤਰ ਔਰ ਈਰਾਨ ਉਹਨਾਂ ਦੇ ਦੋਨੋਂ ਕਾਰਨਰਸ ਦੇ ਉੱਤੇ ਵੱਡੇ ਫੀਲਡ ਇਵੇਂ ਹੀ ਹੁੰਦਾ ਹੈ। ਆਇਲ ਫੀਲਡ ਤਾਂ ਇਵੇਂ ਹੀ ਹੈ ਜਿਵੇਂ ਪਾਣੀ ਅੰਡਰਗਰਾਊਂਡ ਵਾਟਰ ਮੀਲਾਂ ਤੱਕ ਇੱਕੋ ਜਿਹਾ ਹੁੰਦਾ। ਸੋ ਇੱਕ ਹਿੱਸਾ ਦੇ ਉੱਤੇ ਕਤਰ ਦਾ ਕੰਟਰੋਲ ਹੈ, ਇੱਕ ਦੇ ਉੱਤੇ ਜਿਹੜਾ ਹੈ ਉਹ ਈਰਾਨ ਦਾ ਕੰਟਰੋਲ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਐਗਜ਼ੈਕਟ ਸਟੇਟਮੈਂਟ ਹੈ ਕਿ ਇਜ਼ਰਾਈਲ ਆਊਟ ਆਫ ਐਂਗਰ ਫॉर what has taken place in the Middle East has violently lashed out at the South Pars gas field in Iran. A relatively small section of the whole has been hit. The United States knew nothing about this particular attack. ਉਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਵੀ ਸਾਨੂੰ ਨਹੀਂ ਸੀ ਪਤਾ। ਐਂਡ the country of Qatar was in no way, shape or form involved with it, nor did it have any idea that it was going up to happen. ਕਿਉਂਕਿ ਕਤਰ ਰਗੜੀ ਗਈ ਵਿੱਚ। ਈਰਾਨ ਦਾ ਇਹ ਕਹਿਣਾ ਹੈ ਵੀ ਮੈਂ ਹਰ ਉਸ ਟਿਕਾਣੇ ਤੇ ਹਮਲਾ ਕਰਨਾ ਹੈ ਜਿੱਥੋਂ ਸਾਡੇ ਤੇ ਹਮਲਾ ਹੋ, ਕਿਉਂਕਿ ਅਮਰੀਕਾ ਦੇ ਬੇਸ ਨੇ ਸਾਊਦੀ ਅਰੇਬੀਆ 'ਚ ਵੀ ਹੈ, ਕਤਰ 'ਚ ਵੀ ਹੈ, UAE 'ਚ ਵੀ ਨੇ। ਔਰ ਈਰਾਨ ਦੇ ਲਈ ਉਹ ਡਰੋਨ ਜਾਂ ਮਿਜ਼ਾਈਲ ਉਹ ਇੱਕ ਸੌਫਟ ਟਾਰਗੇਟ ਬਣੇ ਹੋਏ ਨੇ। ਔਰ ਇਸ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਬਈ no more attacks will be made by Israel pertaining to this extremely important and valuable South Pars field unless Iran unwisely decides to attack a very innocent, in this case Qatar, in which instance the United States will massively blow up the entirety of the South Pars. ਇਹ ਨਾਲ ਧਮਕੀ ਵੀ ਹੈ ਕਿ ਜੇ ਈਰਾਨ ਨੇ ਫਿਰ ਵੀ ਕੀਤਾ ਤੇ ਅਸੀਂ ਜਿਹੜਾ ਉਹ ਤੁਖਮ ਉਡਾ ਦਿਆਂਗੇ, ਅਸੀਂ ਜਿਹੜਾ ਬਿਲਕੁਲ ਨਾਮੋ ਨਿਸ਼ਾਨ ਮਿਟਾ ਦਿਆਂਗੇ। ਸੋ ਉਹ ਉਹਨਾਂ ਦਾ ਬੋਲਡ ਸਟਾਈਲ ਹੈ ਗੱਲ ਕਹਿਣ ਦਾ। ਪਰ ਇਸ ਤੋਂ ਇੱਕ ਗੱਲ ਜ਼ਾਹਰ ਹੈ, ਔਰ ਇਹਦੇ ਨਾਲ ਹੀ ਜਿਵੇਂ US ਪਾਲਿਸੀ ਮੇਕਰਸ ਤੋਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਵੀ ਆਇਲ ਪ੍ਰਾਈਸਿਸ ਨੂੰ ਕੰਟਰੋਲ ਰੱਖਣ ਲਈ ਜਿਵੇਂ ਰਸ਼ੀਅਨ ਆਇਲ ਦੀ ਖਰੀਦਾਰੀ ਦੇ ਉੱਤੇ ਜਿਹੜੀ ਹੈ ਸੈਂਕਸ਼ਨਸ ਖਤਮ ਕਰ ਦਿੱਤੀਆਂ ਗਈਆਂ, ਈਰਾਨ ਦਾ ਜਿਹੜਾ ਆਇਲ ਹੈ ਜਿਹੜਾ ਆਲਰੇਡੀ ਜਿਹੜਾ ਉਹਨਾਂ ਨੇ ਕੱਢਿਆ ਹੋਇਆ ਉਸ ਦੇ ਉੱਤੇ ਆਰਥਿਕ ਪਾਬੰਦੀਆਂ ਇਹ ਵੀ ਈਰਾਨ ਦੀ ਇੱਕ ਆਪਣੇ ਲੈਵਲ ਦੇ ਉੱਤੇ ਮੋਰਲ ਜਿੱਤ ਵਾਂਗ ਹੋਏਗਾ। ਕਿਉਂਕਿ ਰਸ਼ੀਅਨ ਆਇਲ ਦੇ ਉੱਤੇ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਯੂਰਪ ਕੱਲਾ ਇਹ ਨਹੀਂ ਵੀ ਇੰਡੀਆ ਨੂੰ 30 ਦਿਨ ਦਾ ਵੇਵਰ ਦਿੱਤਾ ਸੀ। ਸੋ ਇਸ ਸਭ ਦੇ ਚੱਲਦੇ ਆ ਜਿਹੜਾ ਦੂਸਰਾ ਸਟ੍ਰੈਟ ਆਫ ਹਾਰਮੂਜ਼ ਹੈ ਉੱਥੇ ਵੀ ਈਰਾਨ ਦਾ ਪੂਰਾ ਕੰਟਰੋਲ ਹੈ। ਈਰਾਨ ਕਹਿੰਦਾ ਮੈਂ ਤਾਂ ਬੰਦ ਕੀਤਾ ਹੀ ਨਹੀਂ ਹੈ, ਸਿਰਫ ਇਹ ਹੈ ਕਿ ਜਿਹੜੀ ਹੈ ਦੁਸ਼ਮਣ ਮੁਲਕ ਨੇ ਉਹਨਾਂ ਦੇ ਉੱਥੋਂ ਟੈਂਕਰ ਨਹੀਂ ਜਾ ਸਕਦੇ। ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਜਾਪਾਨ ਦੀ ਪ੍ਰਾਈਮ ਮਿਨਿਸਟਰ ਵੀ ਵਾਈਟ ਹਾਊਸ ਆਈ ਹੋਈ ਹੈ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਮਦਦ ਲਈ ਕਿਹਾ ਕਿ ਵੀ ਭੇਜੋ ਆਪਣੇ ਵਾਰਸ਼ਿਪਸ, ਤੇ ਈਵਨ ਨੈਟੋ ਨੇ ਤਾਂ ਅੰਗੂਠਾ ਦਿਖਾਇਆ, ਈਵਨ ਜਾਪਾਨ ਨੇ ਵੀ। ਹਾਲਾਂ ਇਸ ਪ੍ਰਾਈਮ ਮਿਨਿਸਟਰ ਜਿਹੜੀ ਹੁਣ ਚੋਣ ਜਿੱਤ ਕੇ ਆਈ ਹੈ, ਇਹਨਾਂ ਦੇ ਬੜੇ ਅੱਛੇ ਸਬੰਧ ਨੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ, ਕੈਮਿਸਟਰੀ ਮਿਲਦੀ ਹੈ। ਪਰ ਇਵੈਂਚੁਅਲੀ ਹੁਣ ਜਾਪਾਨ ਦਾ ਤੇ ਆਲਮੋਸਟ 80% ਦੀ ਆਇਲ ਉੱਥੋਂ ਜਿਹੜਾ ਹੈ ਉਹ ਉਸ ਤੋਂ ਆਉਂਦਾ ਹੈ, ਉਸ ਜਿਸ ਦੇ ਉੱਤੇ ਈਰਾਨ ਕਬਜ਼ਾ ਕਰਕੇ ਬੈਠਾ ਹੋਇਆ ਕਿ ਬਈ ਸਾਡੀ ਮਰਜ਼ੀ ਨਾਲ ਹੀ ਇੱਥੋਂ ਸਾਰੇ ਜਾਣਗੇ। ਔਰ ਇਸ ਦੇ ਉੱਤੇ ਈਵਨ ਜਿਹੜੇ ਇੰਡੀਆ ਦੇ ਪ੍ਰੋ ਅਮਰੀਕਾ ਲਾਈਨ ਵਾਲੇ ਵੀ ਰਹੇ ਨੇ, ਜਿਵੇਂ ਦਾ ਹਿੰਦੂ ਹੈ, ਉਹਨਾਂ ਦਾ ਅੱਜ ਦਾ ਐਡੀਟੋਰੀਅਲ ਸੀ ਕਿ ਵੀ ਫਾਇਰ ਐਂਡ ਫੈਰੀ on the ill-conceived war on Iran. Donald Trump's miscalculation in Iran is hurting the whole world. ਹੁਣ ਇਕੱਲਾ ਇਹ ਨਹੀਂ ਹੈ ਕਿ ਵੀ ਅਮਰੀਕਾ ਦੇ ਵਿੱਚ ਇਹ ਜੰਗ ਅਨਪੋਪੂਲਰ ਹੈ, ਦੁਨੀਆ ਦੇ ਵਿੱਚ ਵੀ ਜਿਹੜੇ ਨੇ ਅਮਰੀਕਾ ਦੇ ਹਿਤੈਸ਼ੀ ਵੀ ਉਹਨਾਂ ਨੂੰ ਵੀ ਲੱਗਦਾ ਵੀ ਇਹ ਅਸੀਂ ਖਾਮਖਾਹ ਇਸ ਸਾਰੇ ਦੇ ਵਿੱਚ ਆਏ। ਔਰ ਇਹ ਸਾਰੇ ਦੇ ਅੱਜ ਸਾਰੀਆਂ ਖਬਰਾਂ ਹੀ ਇਸ ਨਾਲ ਜੁੜੀਆਂ ਹੋਈਆਂ ਨੇ ਕਿ ਵੀ ਔਰ ਈਵਨ ਜਿਹੜਾ ਰਜੀਮ ਚੇਂਜ ਆ ਦੂਜੇ ਦੀ ਗੱਲ ਸੀ, ਜਦੋਂ ਕੱਲ ਤੁਲਸੀ ਗੈਬਰਡ ਨੇ ਟੈਸਟੀਫਾਈ ਕੀਤਾ, ਉਹਨਾਂ ਨੇ ਇਹ ਕਿਹਾ ਕਿ ਵੀ ਇਰਾਨਜ਼ ਰਜੀਮ ਸਟਿਲ ਇੰਟੈਕਟ ਬਟ ਰਿਫਿਊਜ਼ਸ ਟੂ ਡਿਸਕਸ ਟਾਕਸ ਵਿਦ ਟਰੰਪ ਅਬਾਊਟ ਵਾਰ। ਕਿ ਵੀ ਇਹਦੇ ਬਾਵਜੂਦ ਕਿ ਰਜੀਮ ਉੱਥੇ ਹੀ ਹੈ, ਬੇਸ਼ੱਕ 3-4 ਜਿਵੇਂ ਅਸੀਂ ਕਿਹਾ ਸੀ ਉਹਨਾਂ ਦਾ ਸਿਕਿਉਰਿਟੀ, ਉਹਨਾਂ ਦੇ ਡਿਫੈਂਸ, ਇੰਟੈਲੀਜੈਂਸ ਔਰ ਖਮੀਨਾਈ ਸਾਰੇ ਜਿਹੜੇ ਨੇ ਉਹ ਚਲਦੇ ਕਰਤੇ, ਲੇਕਿਨ ਇਹਦੇ ਬਾਵਜੂਦ ਕੋਈ ਉਹ ਗੱਲਬਾਤ ਲਈ ਤਿਆਰ ਨਹੀਂ ਨੇ, ਨਾ ਹੀ ਉਹ ਕੋਈ ਅਮਰੀਕਾ ਦੀਆਂ
ਸ਼ਰਤਾਂ ਮੰਨਣ ਲਈ ਤਿਆਰ ਨੇ ਔਰ ਈਵਨ ਇਹ ਵੀ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਕਿ ਹੋ ਸਕਦਾ ਹੈ ਈਵਨ ਜੋ ਹਾਲਾਤ ਨੇ ਅਮਰੀਕਾ ਨੂੰ ਬੂਟਸ ਔਨ ਦਾ ਗਰਾਊਂਡ ਉਤਾਰਨੇ ਪੈਣ, ਆਪਣੇ ਫੌਜ ਭੇਜਣੀ ਪਏ ਔਰ ਲੇਕਿਨ ਉਹ ਬੜਾ ਤਬਾਹੀ ਦਾ ਜਿਹੜਾ ਵਾਇਸ ਹੋਏਗਾ। ਔਰ ਇਸ ਦੇ ਉੱਤੇ ਰਾਇਟਰ ਦੀ ਪੂਰੀ ਡਿਟੇਲ ਖਬਰ ਹੈ ਕਿ US weighs military reinforcements as Iran war enters possible new phase ਕਿ ਵੀ ਉਹਨਾਂ ਨੇ ਈਵਨ ਸੈਕਟਰੀ ਆਫ ਡਿਫੈਂਸ ਨੇ ਵੀ ਕਿਹਾ ਕਿ ਵੀ ਜੇ ਅਸੀਂ ਜਿਵੇਂ ਖੜਗ ਆਈਲੈਂਡ ਤੇ ਉਹਨਾਂ ਨੇ ਜਿੱਥੇ ਉਹਦੀ ਫੈਸਿਲਿਟੀ ਹੈ ਕਿ ਵੀ ਸਾਨੂੰ ਈਵਨ ਲਿਮਿਟਿਡ ਜਿਹੜੀ ਸ਼ੋਰ ਲਾਈਨ ਹੈ ਗਲਫ ਦੀ ਉਹਦੇ ਉੱਤੇ ਹੀ ਜਿਹੜੇ ਨੇ ਟਰੂਪਸ ਉਤਾਰਨੇ ਪੈਣ। ਪਰ ਇਹ ਬੜਾ ਇੱਕ ਰਿਸਕੀ ਪ੍ਰੋਸੈਸ ਹੋਏਗਾ ਕਿਉਂਕਿ ਜੇ ਈਰਾਨ ਦੇ ਕੋਲੇ ਕੈਪੇਬਿਲਿਟੀ ਹੈਗੀ ਹੈ ਕਿ ਉਹ ਸ਼ੋਰ ਲਾਈਨ ਦੇ ਉੱਤੇ ਫਿਰ ਮਿਸਲਸ ਔਰ ਡਰੋਨਸ ਦੇ ਨਾਲ ਅਟੈਕ ਕਰ ਸਕਦਾ। ਸੋ ਜ਼ਾਹਰ ਹੈ ਕਿ ਵੀ ਬੇਸ਼ੱਕ ਇਹ ਜੰਗ ਜਿਹੜੀ ਹੈ ਉਹ ਇਜ਼ਰਾਈਲ ਨੇ ਹੀ ਇਨੀਸ਼ੀਏਟ ਕਰਕੇ ਅਮਰੀਕਾ ਨੂੰ ਇਹਦੇ 'ਚ ਇਨਵੋਲਵ ਕੀਤਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਅਮਰੀਕਾ ਨੂੰ ਹੀ ਇਸ ਦਾ ਬਰੰਟ ਵੀ ਸਹਿਣਾ ਪੈਣਾ ਔਰ ਉਸ ਦੇ ਲਈ ਉਹ ਸਾਰੀਆਂ ਹੀ ਆਪਸ਼ਨਸ ਦੇਖ ਰਹੇ ਨੇ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਕਿਹਾ ਕਿ ਨੋ ਡੈਫੀਨੇਟਿਵ ਟਾਈਮ ਫਰੇਮ ਫॉर ਐਂਡਿੰਗ ਇਰਾਨ ਵਾਰ ਸੇ ਪੈਂਟਾਗਨ ਕਹਿੰਦਾ ਵੀ ਇਹ ਹੁਣ ਸਾਨੂੰ ਨਹੀਂ ਪਤਾ ਵੀ ਕਦੋਂ ਤੱਕ ਇਹ ਜੰਗ ਹੋਣੀ ਹੈ। ਸੀਕਸ $200 ਬਿਲੀਅਨ ਇਨ ਐਡੀਸ਼ਨਲ ਫੰਡਸ, ਕਾਂਗਰਸ ਨੂੰ ਕਿਹਾ ਕਿ ਸਾਨੂੰ ਜਿਹੜਾ ਉਹ $200 ਬਿਲੀਅਨ ਦਿਓ। ਸੋ ਅਸੀਂ ਜਿਹੜਾ ਇੱਕ ਪਾਸੇ ਨੈਤਨਯਾਹੂ ਕਹਿ ਰਿਹਾ ਜੀ ਈਰਾਨ no longer has uranium enrichment capacity, ਅਸੀਂ ਹੁਣ ਉਹ ਕੋਈ ਐਨਰਿਚਮੈਂਟ ਤਾਂ ਪਹਿਲਾਂ ਹੀ ਜਿਹੜੀ 8 ਮਹੀਨੇ ਪਹਿਲਾਂ ਸੀ ਉਦੋਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਵੀ ਹੈਵ ਓਬਲੀਟਰੇਟਡ ਐਵਰੀਥਿੰਗ, ਉਹਦਾ ਕੋਈ ਨੇੜੇ ਤੇੜੇ ਵੀ ਨਹੀਂ। ਔਰ ਇਹ ਸਾਰੇ ਜਾਣਦੇ ਨੇ ਕਿ ਵੀ ਇਹ ਸਿਰਫ ਇਜ਼ਰਾਈਲ ਨੇ ਈਰਾਨ ਨੂੰ ਤਬਾਹ ਕਰਨ ਦੇ ਬਹਾਨੇ ਦੇ ਤੌਰ ਤੇ ਨਿਊਕਲੀਅਰ ਵਾਲਾ ਜਾਂ ਦੂਸਰਾ ਪਾਰਟ, ਨਾ ਹੀ ਕੋਈ ਉਹਨਾਂ ਦੀਆਂ ਅਮਰੀਕਾ ਤੋਂ ਜਿਹੜੀ ਗੱਲ ਮਿਸਟਰ ਜੋ ਕੈਨ ਨੇ ਵੀ ਕਹੀ, ਜਿਹੜੇ ਕਾਊਂਟਰ ਟੈਰਰਿਜ਼ਮ ਦੇ ਚੀਫ ਨੇ ਰਿਜ਼ਾਈਨ ਕੀਤਾ ਕਿ ਵੀ ਈਰਾਨ ਕੋਈ ਥ੍ਰੈਟ ਨਹੀਂ ਸੀ ਅਮਰੀਕਾ ਨੂੰ, ਇਹ ਇਜ਼ਰਾਈਲ ਦੀ ਵਾਰ ਜਿਹੜੀ ਆ ਉਹਨਾਂ ਨੇ ਸਾਡੇ ਉੱਤੇ ਥੋਪੀ ਹੈ। ਔਰ ਅਸੀਂ ਇਹੀ ਹੋਪ ਕਰਦੇ ਹਾਂ ਔਰ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਇਹਦੇ ਬਾਵਜੂਦ ਕਿ ਕੁਝ ਚੀਜ਼ਾਂ ਭਾਵੇਂ ਉਹਨਾਂ ਨੇ ਅੰਡਰ ਇਨਫਲੂਐਂਸ ਜਿਹੜਾ ਇਹ ਫੈਸਲਾ ਲਿਆ ਹੋਇਆ, ਪਰ ਉਹਨਾਂ ਦੀ ਪਹੁੰਚ ਪ੍ਰੈਗਮੈਟਿਕ ਹੈ ਇਸ਼ੂਜ਼ ਦੇ ਉੱਤੇ, ਬੋਲਡ ਅਨਪੋਪੂਲਰ ਡਿਸੀਜਨ ਵੀ ਲੈ ਸਕਦੇ ਨੇ। ਜੇ ਉਹਨਾਂ ਨੇ ਰਸ਼ੀਆ ਦੀਆਂ ਆਇਲ ਸੈਂਕਸ਼ਨਸ ਖਤਮ ਕੀਤੀਆਂ, ਈਰਾਨ ਦੀਆਂ ਵੀ ਖਤਮ ਕਰਨ ਦਾ ਸੋਚਦੇ ਨੇ ਤੇ ਉਹ ਈਰਾਨ ਦੇ ਨਾਲ ਜੰਗ ਵੀ ਜਿਹੜੀ ਹੈ ਉਸ ਨੂੰ, ਲੇਕਿਨ ਉਹ ਲੱਭ ਰਹੇ ਨੇ ਵੀ ਜਿੱਤ ਕਿਹਨੂੰ ਕਹੀਏ ਕਿਉਂਕਿ ਇੱਕ ਪਾਰਟ ਇਸ ਕਿਸਮ ਦਾ ਹੁੰਦਾ ਹੈ ਕਿ ਵਿਕਟਰੀ ਡਿਕਲੇਅਰ ਕਰਨਾ। ਹੁਣ ਵਿਕਟਰੀ ਤਾਂ ਹੈ ਨਹੀਂ, ਨਾ ਸਟੇਟ ਆਫ ਹਾਰਮੂਜ਼ ਦੇ ਉੱਤੇ ਤੁਹਾਡਾ ਕੰਟਰੋਲ ਹੈ, ਨਾ ਰਜੀਮ ਚੇਂਜ ਹੋਇਆ, ਨਾ ਕੋਈ ਇਹ ਠੀਕ ਹੈ ਵੀ ਈਰਾਨ ਦੀ ਜਿੰਨੀ ਤਬਾਹੀ ਅਮਰੀਕਾ ਔਰ ਇਜ਼ਰਾਈਲ ਨੇ ਕਰ ਦਿੱਤੀ ਹੈ ਅਗਲੇ 10-15 ਸਾਲ ਉਹ ਨਹੀਂ ਉੱਠਦਾ, ਲੇਕਿਨ ਤੁਸੀਂ ਇਹ ਦੱਸਣ ਦੇ ਲਈ ਕਿ ਵੀ ਸਾਡੀ ਯੂਨੀਕ ਵਿਕਟਰੀ ਹੈ ਉਹ ਕੁਛ ਐਸਾ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਦਾ ਅਲਟੀਮੇਟਲੀ ਕੋਈ ਨਾ ਕੋਈ ਰੋਲ ਸਾਹਮਣੇ ਆਏਗਾ ਕਿ ਵੀ ਜਿਹਦੇ ਥੱਲੇ ਅਲਟੀਮੇਟਲੀ ਹੱਲ ਤਾਂ ਡਿਪਲੋਮੇਸੀ ਚੋਂ ਹੀ ਨਿਕਲਦਾ ਹੁੰਦਾ। ਟਕਰਾਅ ਈਰਾਨ ਅਮਰੀਕਾ ਦੇ ਸਾਹਮਣੇ ਕੀ ਹੈ, ਜੇ ਅਦਰਵਾਈਜ਼ ਦੇਖੋ ਜੇ ਫਿਰ ਉਹ ਤਬਾਹੀ ਦਾ ਹੀ ਲਾਈਨ ਆਏਗੀ ਤੇ ਤਬਾਹੀ ਹੁੰਦੀ ਚਲੀ ਜਾਏਗੀ। ਬਿਲਕੁਲ। ਸੋ ਡਿਪਲੋਮੈਟਿਕਲੀ ਇਸ ਜਿਹਦੇ 'ਚ ਕਿ ਈਰਾਨ ਨੂੰ ਵੀ ਇਸ ਕਿਸਮ ਦੀ ਗਾਰੰਟੀ ਹੋਏ ਕਿ ਮੁੜ ਕੇ ਇਜ਼ਰਾਈਲ ਜਾਂ ਅਮਰੀਕਾ ਉਸ ਦੇ ਉੱਤੇ ਇਸ ਕਿਸਮ ਦਾ ਨਹੀਂ ਕਰੇਗਾ। ਥੋੜੀ ਬਹੁਤ ਕੋਈ ਕੰਪਨਸੇਸ਼ਨ ਦੀ ਲਾਈਨ ਵੀ ਹੋ ਸਕਦੀ ਹੈ, ਜਿਵੇਂ ਸੈਂਕਸ਼ਨਸ ਖਤਮ ਹੋਣਾ, ਈਰਾਨ ਦੇ ਕੋਲ ਇੰਨੀ ਆਇਲ ਔਰ ਗੈਸ, ਇਕੱਲੀ ਆਇਲ ਦੀ ਨਹੀਂ, ਹੁਣ ਜਿਹੜੀ ਫੈਸਿਲਿਟੀ ਜਿਹੜੀ ਹੈ ਉਹ ਕਤਰ ਦੀ ਔਰ ਉਸ ਤੇ ਗੈਸ ਕੀ ਉਹਨੂੰ LSG ਕਿ ਕੀ ਕਹਿੰਦੇ ਨੇ, ਹੁਣ ਇੰਡੀਆ ਤੋਂ ਲੈ ਕੇ ਦੂਜੇ ਤੱਕ ਚੁੱਲ੍ਹੇ ਬਲਣ ਲੱਗ ਗਏ ਨੇ, ਲੱਕੜਾਂ ਲੱਭ ਰਹੇ ਨੇ, ਕਿੱਥੇ ਲੱਕੜਾਂ ਕਿੱਥੋਂ ਮਿਲਦੀਆਂ। ਹਾਂ, ਕਿਉਂਕਿ ਸਭ ਕੁਛ ਹੀ ਔਰ ਉਹਦਾ ਫਾਰਮਿੰਗ ਸੈਕਟਰ 'ਚ ਕੀ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰ, ਫਰਟੀਲਾਈਜ਼ਰਸ, ਇਹ ਸਾਰਾ ਕੁਛ ਹੀ ਪ੍ਰਭਾਵਿਤ ਹੁੰਦਾ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਸਾਰੀਆਂ ਇਸ ਸਿਚੁਏਸ਼ਨ ਨੂੰ ਜਿਹੜਾ ਹੈ ਉਹ ਪ੍ਰੈਗਮੈਟਿਕਲੀ ਇਸ ਦਾ ਕੋਈ ਨਾ ਕੋਈ ਸੋਲੂਸ਼ਨ ਨਿਕਲੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।